ਵੀਅਰਸ ਵੈਲਕਮ ਬੈਕ। ਹਾਂਜੀ ਡਾਕਟਰ ਸਾਹਿਬ, ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਦੱਸ ਰਹੇ ਸੀ ਕਿ ਅੱਜ ਦੇ ਦਿਨ ਦੀ ਅਹਿਮੀਅਤ। ਹਾਂਜੀ, ਵਰਲਡ ਹਿਸਟਰੀ ਦੇ ਹਵਾਲੇ ਨਾਲ 1455 'ਚ ਯਹੂਦੀਆਂ ਨੂੰ ਸਪੇਨ 'ਚੋਂ ਨਿਕਲਣ 'ਤੇ ਮਜਬੂਰ ਹੋਣਾ ਪਿਆ ਜੀ। 1494 'ਚ ਜਿਵੇਂ 1492 'ਚ ਕੋਲੰਬਸ ਨੇ ਅਮਰੀਕਾ ਲੱਭਿਆ, ਇੱਦਾਂ ਹੀ ਜਮਾਇਕਾ ਜਿਹੜਾ ਮੁਲਕ ਹੈ ਇਹ 1494 'ਚ ਕੋਲੰਬਸ ਨੇ ਲੱਭਿਆ। ਜੀ। ਵਾਸ਼ਿੰਗਟਨ ਜਿਹੜਾ ਅੱਜ ਰਾਜਧਾਨੀ ਅਮਰੀਕਾ ਦੀ 1802 ਦੇ ਵਿੱਚ ਇਹਨੂੰ ਇੱਕ ਸ਼ਹਿਰ ਦਾ ਦਰਜਾ ਮਿਲਿਆ। ਜੀ। 1845 ਦੇ ਵਿੱਚ ਪਹਿਲਾ ਕਾਲਾ ਅਫਰੀਕਨ ਅਮਰੀਕਨ ਵਕੀਲ ਮੈਕਨ ਐਲਨ ਜਿਹੜਾ ਉਸ ਨੂੰ ਬਾਰ ਦੇ ਵਿੱਚ ਐਡਮਿਟ ਕੀਤਾ ਗਿਆ ਕਿ ਉਹ ਪ੍ਰੈਕਟਿਸ ਕਰ ਸਕਦੇ। 1919 ਦੇ ਵਿੱਚ ਅਮਰੀਕਾ ਦੀ ਪਹਿਲੀ ਪੈਸੇਂਜਰ ਫਲਾਈਟ, ਅੱਜ ਹਜ਼ਾਰਾਂ ਫਲਾਈਟਾਂ ਦਿਨ ਦੇ ਵਿੱਚ ਚੱਲਦੀਆਂ ਨੇ, ਪਹਿਲੀ ਪੈਸੇਂਜਰ ਫਲਾਈਟ 1919 'ਚ ਜਿਹੜੀ ਕਿ ਨਿਊਯਾਰਕ ਤੋਂ ਉੱਡ ਕੇ ਐਟਲਾਂਟਾ ਸਿਟੀ ਗਈ, ਇਹ ਪਹਿਲੀ ਫਲਾਈਟ 1919 ਦੇ ਵਿੱਚ ਸੀ। 1942 'ਚ ਨਾਜ਼ੀਆਂ ਨੇ ਜਿਹੜੇ ਡੱਚ ਜਿਊ ਸੀ ਉਹਨਾਂ ਨੂੰ ਕਿਹਾ ਕਿ ਵੀ ਉਹ ਆਪਣਾ ਸਟਾਰ ਪਾ ਕੇ ਰੱਖਣ ਤਾਂ ਕਿ ਉਹਨਾਂ ਦੀ ਪਛਾਣ ਹੋਏ ਕਿ ਉਹ ਯਹੂਦੀ ਨੇ। 1982 'ਚ ਪ੍ਰੈਜ਼ੀਡੈਂਟ ਰੀਗਨ ਨੇ ਆਪਣਾ ਹਫ਼ਤੇ ਦੇ ਵਿੱਚ ਇੱਕ ਵਾਰ 5 ਮਿੰਟ ਦਾ ਜਿਹੜਾ ਰੇਡੀਓ ਬ੍ਰਾਡਕਾਸਟ ਹੈ, ਅੱਜ ਵੀ ਪ੍ਰੈਜ਼ੀਡੈਂਟ ਓਬਾਮਾ ਵੀ ਦਿੰਦੇ ਨੇ, ਇਹ ਪਹਿਲੀ ਪਰੰਪਰਾ 1982 ਸ਼ੁਰੂ ਹੋਈ। 2010 ਦੇ ਵਿੱਚ ਦੋ ਵੱਡੀਆਂ ਅਮਰੀਕਾ ਦੀਆਂ 에ਅਰਲਾਈਨਸ ਯੂਨਾਈਟਿਡ ਤੇ ਕੰਟੀਨੈਂਟਲ ਇਹ ਆਪਸ 'ਚ ਮਰਜ ਹੋਈਆਂ ਤੇ ਇਹ ਮਰਜਰ ਤੋਂ ਬਾਅਦ ਅੱਜ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ 에ਅਰਲਾਈਨ ਹੈ ਉਹ ਇਹਨਾਂ 'ਚੋਂ ਹੀ ਨਿਕਲੀ ਹੈ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਹੁਣ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਸਵਾਲ ਜਵਾਬ। ਜੀ। ਸਾਡਾ ਪਹਿਲਾ ਸਵਾਲ ਹੈ, ਜੰਮੂ ਦੀ ਜੇਲ੍ਹ ਵਿੱਚ ਇੱਕ ਪਾਕਿਸਤਾਨੀ ਕੈਦੀ ਨੂੰ ਹਮਲੇ ਦਾ ਸ਼ਿਕਾਰ ਬਣਾ ਕੇ ਮਰਨ ਕੰਢੇ ਪਹੁੰਚਾ ਦਿੱਤਾ ਗਿਆ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇੱਕ ਲੁਧਿਆਣਾ ਜ਼ਿਲ੍ਹੇ ਦੇ ਜੰਮਪਲ ਬੜੇ ਵੱਡੇ ਉਰਦੂ ਦੇ ਜਿਹੜੇ ਨੇ ਉਹ ਲਿਖਾਰੀ ਹੋਏ ਨੇ, ਉਹਨਾਂ ਦਾ ਨਾਂ ਸਦਾਤ ਹਸਨ ਮੰਟੋ ਸੀ। ਜੀ। ਉਹਨਾਂ ਦੀ ਇੱਕ ਕਹਾਣੀ ਹੈ ਟੋਬਾ ਟੇਕ ਸਿੰਘ। ਜਦੋਂ ਇਹ ਸਰਬਜੀਤ ਸਿੰਘ ਲਾਹੌਰ ਦੇ ਵਿੱਚ ਮਾਰਿਆ ਗਿਆ, ਜੀ, ਕੈਦੀਆਂ ਨੇ ਹਮਲਾ ਕੀਤਾ ਫਿਰ, ਔਰ ਇਹ ਜੰਮੂ ਜੇਲ੍ਹ 'ਚ ਉਹਦਾ ਨਾਮ ਸਨਾਉੱਲਾ, ਜਿਸ ਨੂੰ ਕੈਦੀਆਂ ਨੇ ਮਾਰਿਆ, ਇੱਕ ਫੌਜੀ ਨਹੀਂ ਸਾਬਕਾ ਫੌਜੀ ਨੇ ਮਾਰਿਆ। ਜਾਂ ਤਿਹਾੜ ਜੇਲ੍ਹ ਦੇ ਵਿੱਚ ਵੀ ਇੱਕ ਜਾਵੇਦ ਨਾਂ ਦਾ ਮੁਸਲਮਾਨ ਮਾਰਿਆ ਗਿਆ, ਕੈਦੀਆਂ ਨੇ ਮਾਰਿਆ। ਤੇ ਜਦੋਂ ਇਹ ਖਬਰਾਂ ਮੈਂ ਦੇਖੀਆਂ ਤੇ ਮੇਰੇ ਦਿਮਾਗ 'ਚ ਟੋਬਾ ਟੇਕ ਸਿੰਘ ਕਹਾਣੀ ਸਦਾਤ ਹਸਨ ਮੰਟੋ ਦੀ ਘੁੰਮਣ ਲੱਗੀ, ਕਿਉਂਕਿ ਉਹਨੇ 1947 ਦੇ ਪਾਗਲਪਨ ਦੇ ਦੌਰ ਦਾ ਜ਼ਿਕਰ ਕੀਤਾ ਕਿ ਕਿਵੇਂ ਜਿਹੜੇ ਜਦੋਂ ਪਾਗਲ ਵੀ ਜਿਹੜੇ ਪਾਗਲਖਾਨਿਆਂ 'ਚ ਸੀ ਲਾਹੌਰ ਦੇ, ਅੰਮ੍ਰਿਤਸਰ ਦੇ, ਉਹਨਾਂ ਨੂੰ ਟਰਾਂਸਫਰ ਕਰਨਾ ਸੀ ਤੇ ਫਿਰ ਇਹੀ ਹੁੰਦਾ ਸੀ ਕਿ ਭਾਵੇਂ ਪਾਗਲ ਹੈ ਉਹਦਾ ਮਜ਼ਹਬ ਦੇਖੋ ਕੀ ਹੈ। ਤੇ ਇੱਕ ਸਿੱਖ ਜਿਹੜਾ ਕਿ ਟੋਬਾ ਟੇਕ ਸਿੰਘ ਦਾ ਰਹਿਣ ਵਾਲਾ ਸੀ, ਉਹ ਹਮੇਸ਼ਾ ਟੋਬਾ ਟੇਕ ਸਿੰਘ ਤੇ ਕੁਝ ਹੋਰ ਇਸ ਕਿਸਮ ਦੀਆਂ ਗੱਲਾਂ ਕਰਦਾ ਸੀ, ਉਹਦਾ ਨਾਂ ਹੀ ਇਹ ਰੱਖਿਆ ਹੋਇਆ ਸੀ ਉਹਨਾਂ ਨੇ। ਉਹਨੇ ਕਿਹਾ ਵੀ ਉਹ ਪੁੱਛਦਾ ਸੀ ਕਿ ਵੀ ਟੋਬਾ ਟੇਕ ਸਿੰਘ ਕਿੱਥੇ ਗਿਆ, ਪਾਕਿਸਤਾਨ 'ਚ ਹੈ ਕਿ ਇੰਡੀਆ 'ਚ ਹੈ। ਤੇ ਉਹਨੇ ਜਦੋਂ ਉਹਨੂੰ ਇੰਡੀਆ ਵੱਲ ਟਰਾਂਸਫਰ ਕਰਨ ਲੱਗੇ ਤੇ ਉਹਨੇ ਆਪਣਾ ਜਦੋਂ ਵਾਹਗਾ ਬਾਰਡਰ ਤੇ ਨੋ ਮੈਨਸ ਲੈਂਡ ਆਉਂਦੀ, ਉੱਥੇ ਉਹਨੇ ਆਪਣੇ ਪੈਰ ਗੱਡ ਦਿੱਤੇ ਤੇ ਉੱਥੇ ਹੀ ਉਹਨੇ ਆਪਣਾ ਸਰੀਰ ਛੱਡ ਦਿੱਤਾ। ਉਹਨੇ ਮੈਸੇਜ ਦਿੱਤਾ ਹੈ ਕਿ ਵੀ ਮੈਂ ਜਿਹੜਾ ਹੈ ਉਹ ਸਾਂਝਾ ਹੈ, ਮੈਂ ਇੱਧਰ ਤੇ ਉੱਧਰ ਨਹੀਂ ਹੈ। ਸੋ ਮੈਂ ਸਮਝਦਾ ਵੀ ਟੋਬਾ ਟੇਕ ਸਿੰਘ ਪਾਗਲਾਂ ਦੀ ਕਹਾਣੀ ਸੀ। ਅੱਜ ਕੈਦੀਆਂ ਰਾਹੀਂ ਇੰਡੀਆ ਤੇ ਪਾਕਿਸਤਾਨ ਆਪਣੀ ਲੜਾਈ ਲੜ ਰਹੇ ਨੇ, ਡਰਟੀ ਲੜਾਈ, ਗੰਦੀ ਸਿਆਸਤ। ਸੋ ਇਹ ਦੁਖਦਾਈ ਹੈ। ਸਰਬਜੀਤ ਸਿੰਘ ਨਾਲ ਜੋ ਹੋਇਆ ਬਹੁਤ ਮਾੜਾ ਹੈ, ਪਰ ਇਹ ਜਿਹੜੀ ਰਿਵੈਂਜ ਪੋਲਿਟਿਕਸ ਇੱਧਰ ਸ਼ੁਰੂ ਹੋ ਗਈ ਹੈ, ਕਿੱਥੇ ਜਾ ਕੇ ਐਂਡ ਹੋਏਗੀ ਇਹ ਤਾਂ ਸਤਿਗੁਰ ਜਾਣੇ, ਪਰ ਇਹ ਠੀਕ ਨਹੀਂ ਹੈ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਸਰਬਜੀਤ ਸਿੰਘ ਦਾ ਪੂਰੇ ਠਾਠ ਪਾਠ ਨਾਲ ਅੰਤਮ ਸੰਸਕਾਰ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਜੀ, ਪੰਜਾਬ ਵਾਲੇ ਕਹਿੰਦੇ ਨੇ ਸਨ ਆਫ ਦਾ ਸੋਇਲ, ਇਹ ਜੀ ਜ਼ਮੀਨ ਦਾ ਪੁੱਤਰ ਸੀ। 21 ਤੋਪਾਂ ਦੀ ਸਲਾਮੀ ਇਹ ਬਾਦਲ ਨੇ 1 ਕਰੋੜ ਦਿੱਤਾ, ਨਾਲੇ ਕਿਹਾ ਜੀ ਭੋਗ ਦੇ ਖਰਚੇ ਵੀ ਅਸੀਂ ਸਾਰੇ ਸਰਕਾਰ ਝੱਲਾਂਗੇ। ਮਨਮੋਹਨ ਸਿੰਘ ਨੇ ਕਿਹਾ ਬਰੇਵ ਸਨ ਆਫ ਇੰਡੀਆ। ਹੁਣ ਸਨ ਆਫ ਦਾ ਸੋਇਲ ਪਤਾ ਨਹੀਂ ਪੰਜਾਬ ਇੰਡੀਆ 'ਚ ਹੈ ਕਿ ਇੰਡੀਆ ਤੋਂ ਬਾਹਰ ਹੈ, ਉਹ ਬਰੇਵ ਸਨ ਆਫ ਇੰਡੀਆ ਕਹਿ ਰਹੇ। ਤੇ ਵਿਰਸਾ ਸਿੰਘ ਵਲਟੋਆ ਜਿਹੜਾ MLA, ਉਹ ਹੁਣ ਉੱਥੋਂ ਜਿਹੜਾ ਭੋਗ ਸੈਰੇਮਨੀ ਹੈ ਜਿੱਥੇ ਭਿੱਖੀਵਿੰਡ ਉਸੇ ਹਲਕੇ 'ਚ ਪੈਂਦਾ, ਵਲਟੋਆ ਹਲਕੇ 'ਚ। ਹੁਣ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਵੀ ਇੱਕ ਪਾਸੇ ਤਾਂ ਇਹ ਰਾਹ ਦਾ ਏਜੰਟ ਜਿਹਨੇ 18-20 ਉੱਥੇ ਬੰਦੇ ਮਾਰੇ ਬੰਬ ਚਲਾ ਕੇ, ਇੰਡੀਅਨ ਗਵਰਨਮੈਂਟ ਹੁਣ ਤਾਂ ਕਹਿੰਦੀ ਰਹੀ ਨਹੀਂ ਉਹ ਤਾਂ ਜੀ ਸ਼ਰਾਬੀ ਹਾਲਤ ਦੇ ਵਿੱਚ ਬਾਰਡਰ ਟੱਪ ਗਿਆ ਸੀ, ਉਹਦਾ ਤਾਂ ਕੋਈ ਲਾਗਾ ਦੇਗਾ ਨਹੀਂ, ਇਨੋਸੈਂਟ ਹੈ। ਜੇ ਸ਼ਰਾਬੀ ਹਾਲਤ 'ਚ ਟੱਪ ਗਿਆ ਸੀ ਤਾਂ ਐਸਾ ਕਿਹੜਾ ਉਹ ਭਾਰਤ ਮਾਤਾ ਦਾ ਸਪੂਤ ਹੈ? ਸਨ ਆਫ ਦਾ ਸੋਇਲ ਕਿੱਥੋਂ ਹੋ ਗਿਆ, ਜਾਂ ਬਰੇਵ ਕਿਵੇਂ ਬਣ ਗਿਆ, ਜਾਂ ਤਾਂ ਇਹ ਮੰਨੋ ਕਿ ਉਹ ਰਾਹ ਦਾ ਏਜੰਟ ਸੀ, ਵਾਕਿਆ ਹੀ ਉਹਨੇ ਤੁਹਾਡੀ ਬਹੁਤ ਸੇਵਾ ਕੀਤੀ, ਤੇ ਜਾਂ ਮੰਨੋਗੇ ਉਹ ਸ਼ਰਾਬੀ ਸੀ। ਜੇ ਉਹ ਸ਼ਰਾਬੀ ਹੋ ਕੇ ਗਿਆ ਸੀ ਫਿਰ ਤੁਸੀਂ ਇੱਕ ਬੇਗੁਨਾਹ ਆਦਮੀ ਦੇ ਮਰਨ ਤੇ ਦੁੱਖ ਦਾ ਤਾਂ ਇਜ਼ਹਾਰ ਕਰ ਸਕਦੇ ਹੋ, ਉਹਨੂੰ ਸਨ ਆਫ
ਆਫ ਦਾ ਸੋਇਲ ਤੇ ਪਾਰਲੀਮੈਂਟ ਦੇ ਵਿੱਚ ਔਰ ਸਾਰਾ ਹਿੰਦੁਸਤਾਨ ਜਿਹੜਾ ਟੀਵੀ ਚੈਨਲ ਲੱਗੇ ਹੋਏ ਨੇ ਵੀ ਜਿਵੇਂ ਕੋਈ ਬਹੁਤ ਵੱਡਾ ਨਾਇਕ ਸੀ ਧਰਤੀ ਦਾ। ਇਹ ਆਪਣੇ ਆਪ 'ਚ ਹੀ ਗੱਲ ਸਾਬਤ ਕਰਦੀ ਹੈ ਵੀ ਕਿੰਨਾ ਇਹ ਘਟੀਆਪਨ ਹੈ। ਔਰ ਇਹਨਾਂ ਚੋਂ ਵੀ ਗਰੀਬ ਉਹ ਵਿਚਾਰੇ ਦੀ ਪਤਨੀ, ਦੋਵੇਂ ਬੱਚੀਆਂ, ਉਹਨਾਂ ਨਾਲ ਸਾਡੀ ਹਮਦਰਦੀ ਹੈ। ਇਹ ਜਿਵੇਂ ਅਸੀਂ ਕੱਲ ਵੀ ਕਿਹਾ ਸੀ, ਚੰਗੀ ਗੱਲ ਹੈ ਬੱਚੀਆਂ ਨੂੰ ਨੌਕਰੀ ਦਿੱਤੀ ਗਈ ਹੈ, ਪਰ ਬਾਕੀ ਸਾਰੀ ਡਰਾਮੇਬਾਜ਼ੀ ਬਹੁਤ ਘਟੀਆ ਸਿਆਸਤ ਹੈ। ਜੀ ਅਗਲਾ ਸਾਡਾ ਸਵਾਲ ਹੈ, ਸ਼ਾਹੀ ਇਮਾਮ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਜਾਣ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਇਹ ਇੱਕ ਜਾਲੀ ਜਿਹਾ ਇਮਾਮ ਬਣਿਆ ਹੋਇਆ ਲੁਧਿਆਣੇ ਦਾ ਮੌਲਾਨਾ ਹਬੀਬੁਲ ਰਹਿਮਾਨ ਜੀ, ਤੇ ਇਹ ਜਿਹੜਾ ਇਹਦਾ ਬਿਆਨ ਹੈ ਇਹ ਦੱਸਦਾ ਵੀ ਗੁਲਾਮੀ ਕੀ ਹੁੰਦੀ ਹੈ ਜਾਂ ਜਿਹੜੇ ਖਰੀਦੇ ਲੋਕ ਨੇ ਉਹ ਕਿਸ ਕਿਸਮ ਦੇ ਹੁੰਦੇ ਨੇ। ਜੀ ਕਿ ਜੇ ਇਹਨਾਂ ਗੱਲਾਂ ਨਾਲ ਤੁਸੀਂ ਡਿਪਲੋਮੈਟਿਕ ਸੰਬੰਧ ਤੋੜਨੇ ਨੇ ਜਾਂ ਦੂਸਰਾ ਕਰਨਾ ਹੈ ਤੇ ਇਹਨੂੰ ਕੌਣ ਸਿਆਣਪ ਕਹੇਗਾ? ਜਿਹੜੇ ਸਿਆਣੇ ਨੇ ਉਹ ਤਾਂ ਇਹ ਕਹਿਣਗੇ ਕਿ ਭਾਈ ਇੱਕ ਦੂਸਰੇ ਦੇ ਕੈਦੀਆਂ ਦੇ ਨਾਲ ਚੰਗਾ ਸਲੂਕ ਕਰੋ, ਡੈਥ ਸੈਂਟੈਂਸ ਖਤਮ ਕਰੋ, ਜੀ ਇਸ ਕਿਸਮ ਦੇ ਸਮਝੌਤੇ ਕਰੋ ਕਿ ਭਾਈ ਜਿਹੜੇ ਕੋਈ 16-18 ਸਾਲ ਤੋਂ ਭਾਵੇਂ ਗੁਨਾਹ ਉਹਨਾਂ ਦੇ ਕੋਈ ਵੀ ਨੇ ਉਹਨਾਂ ਦਾ ਆਦਾਨ ਪ੍ਰਦਾਨ ਹੋਏ। ਤੇ ਇਹ ਵਿਕਿਆ ਹੋਇਆ ਮੌਲਾਨਾ ਇਹ ਆਪਣਾ ਜਿਹੜਾ ਰੋਟੀਆਂ ਸੇਕ ਰਿਹਾ ਬਿਆਨ ਦੇ ਕੇ ਪੈਸੇ ਲੈਣ ਚਲਾ ਗਿਆ ਹੋਣਾ ਇੰਡੀਅਨ ਇੰਟੈਲੀਜੈਂਸ ਵਾਲਿਆਂ ਤੋਂ ਕਿ ਜੀ ਦੇਖੋ ਮੈਂ ਮੁਸਲਮਾਨ ਹਾਂ ਤੇ ਮੈਂ ਪਾਕਿਸਤਾਨ ਦੇ ਖਿਲਾਫ ਬਿਆਨ ਦਿੱਤਾ। ਜੀ ਡਾਕਟਰ ਸਾਹਿਬ, ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੀ ਚੀਨ ਯਾਤਰਾ ਅਨਿਸ਼ਚਿਤ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਚਾਈਨਾ ਦਾ ਪ੍ਰੀਮੀਅਰ ਜਿਹੜਾ ਹੈ ਉਹਦੀ ਤੀਸਰੇ ਹਫਤੇ 'ਚ ਮਈ ਦੇ ਭਾਰਤ ਦੀ ਯਾਤਰਾ ਹੈ ਔਰ ਉਸੇ ਕੰਟੈਕਸਟ 'ਚ ਜਿਹੜਾ ਸਲਮਾਨ ਖੁਰਸ਼ੀਦ ਨੇ 9 ਮਈ ਨੂੰ ਜਿਹੜਾ 2 ਦਿਨ ਦੇ ਲਈ ਚੀਨ ਜਾਣਾ ਜੀ। ਪਰ ਇਸ ਦੌਰਾਨ ਜੋ ਡਿਵੈਲਪਮੈਂਟਸ ਹੋਈਆਂ ਨੇ ਜਿਵੇਂ 19 ਮੀਲ ਤੱਕ ਉਹ ਅੰਦਰ ਆਏ, ਉਹ ਧਮਕਾ ਰਹੇ ਨੇ ਵੀ ਆ ਜਾਓ ਸਾਹਮਣੇ, ਉਦੋਂ ਇਹਨਾਂ ਦੀਆਂ ਲੱਤਾਂ ਕੰਬਦੀਆਂ। ਪਾਕਿਸਤਾਨ ਨੂੰ ਧਮਕੀ ਦੇ ਦੇਣਗੇ, ਸਿੱਖਾਂ ਨੂੰ ਪੰਜਾਬ 'ਚ ਕੀ ਹਾਲ ਕੀਤਾ ਹੈ, ਕਸ਼ਮੀਰੀਆਂ ਦਾ ਕੀ ਹਾਲ ਕੀਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕਿਉਂਕਿ ਉਹਨੇ ਕਿਹਾ ਜੀ ਕਿਉਂਕਿ ਅਨਸਰਟਨ ਇਸ ਲਈ ਹੈ ਕਿ ਅਜੇ ਕੋਈ ਨੈਗੋਸ਼ੀਏਸ਼ਨ ਕਿ ਜੀ ਪਾਕਿਸਤਾਨ ਜਿਹੜਾ ਚੀਨ ਹੈ ਉਹ ਵਾਪਸ ਜਾਏ ਉਹ ਨਹੀਂ ਸਾਹਮਣੇ ਆਈ। ਅਸੀਂ ਸਮਝਦੇ ਹਾਂ ਵੀ ਚੀਨ ਨੇ ਅੱਖਾਂ ਇਹਨਾਂ ਨੂੰ ਦਿਖਾ ਕੇ ਆਨੇ ਵਾਲੀ ਥਾਂ ਤੇ ਰੱਖ ਦਿੱਤਾ ਔਰ ਐਨ ਉਹਨਾਂ ਨੇ ਉਸ ਮੌਕੇ ਕੀਤਾ ਜਦੋਂ ਚਾਈਨੀਜ਼ ਪ੍ਰੀਮੀਅਰ ਦੀ ਵਿਜ਼ਿਟ ਹੈ। ਹੁਣ ਮੈਨੂੰ ਲੱਗਦਾ ਵੀ ਇਹ ਵਿਜ਼ਿਟ ਕੈਂਸਲ ਕਰ ਸਕਦਾ ਹੈ ਸਲਮਾਨ ਖੁਰਸ਼ੀਦ, ਇਹ ਕੈਂਸਲ ਕਰੇਗਾ ਚੀਨ ਵਾਲੇ ਵੀ ਕੈਂਸਲ ਕਰ ਦੇਣਗੇ ਤੇ ਇਹ ਸਾਡੇ ਫਾਇਦੇ 'ਚ। ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਚੀਨ ਫੈਕਟਰ ਹੈ ਇਹੀ ਹਿੰਦੁਸਤਾਨ ਨੂੰ ਟਿਕਾਣੇ ਰੱਖ ਸਕਦਾ ਹੈ, ਨਹੀਂ ਤਾਂ ਅਮਰੀਕਾ ਦੀ ਥਾਪੀ ਲੈ ਕੇ ਇਹ ਗਿੱਦੜ ਜਿਹੜੇ ਨੇ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਪਾ ਰਹੇ ਸੀ, ਪਰ ਹੁਣ ਇਹਨਾਂ ਨੂੰ ਇਹ ਲੱਗ ਗਿਆ ਵੀ ਇਹ ਤਾਂ ਬੱਗੀ ਅੱਖੀ ਮਰਨ ਵਾਲੀ ਗੱਲ ਹੋਣ ਲੱਗੀ ਸੀ। ਜੀ ਡਾਕਟਰ ਸਾਹਿਬ, ਭਾਰਤੀ ਰੇਲ ਮੰਤਰੀ ਦਾ ਭਤੀਜਾ 90 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ, ਇਸ ਬਾਰੇ ਤੁਹਾਡੇ ਕੀ ਕਮੈਂਟ? ਦੇਖੋ ਜੀ ਜੇ ਇਹ ਕਹਿਣਾ ਹੋਏ ਵੀ ਵਾਹ 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 ਵਾਹ, ਇਹੀ ਹੈ ਨਾ ਜੀ ਹਿੰਦੁਸਤਾਨ ਦਾ ਸਿਸਟਮ। ਜਦੋਂ ਨਿਰਾਦ ਚੌਧਰੀ ਵਰਗਾ ਜਿਹੜਾ ਬੰਗਾਲੀ ਲੇਖਕ ਹੈ ਉਹ ਇਹ ਕਹਿੰਦਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਇਹਨਾਂ ਦੇ ਜੀਨ ਦੇ ਵਿੱਚ ਵੜੀ ਹੋਈ ਹੈ ਕਰਪਸ਼ਨ, ਉਦੋਂ ਗੁੱਸਾ ਕਰਦੇ ਨੇ ਕਿ ਜੀ ਤੁਸੀਂ ਸਾਰਿਆਂ ਨੂੰ ਕਿਵੇਂ ਕਹਿ ਸਕਦੇ ਹੋ। ਹੁਣ ਰੇਲਵੇ ਮਿਨਿਸਟਰ ਉਸ ਦਾ ਭਤੀਜਾ 90 ਲੱਖ ਨੂੰ ਕੋਈ ਉਹ ਸਰਾਧ ਖਾਣ ਤੇ ਨਹੀਂ ਗਿਆ ਸੀਗਾ ਕਿ ਵੀ ਉਹਨੂੰ ਸਰਾਧ ਦੇ ਵਿੱਚ ਦਕਸ਼ਿਣਾ ਦਿੱਤੀ ਹੈ। ਜ਼ਾਹਰ ਹੈ ਕਿ ਮਹੇਸ਼ ਕੁਮਾਰ ਨਾਂ ਦਾ ਬੰਦਾ ਜਿਹੜਾ ਰੇਲਵੇ ਬੋਰਡ ਦਾ ਮੈਂਬਰ ਹੈ ਅਹੁਦੇ ਦਾ ਸੌਦਾ ਕਰਦਾ ਹੈ। ਅੱਗੇ ਇੱਕ ਮਿਡਲਮੈਨ ਰੱਖਿਆ ਸੀ। ਰੇਲਵੇ ਦੇ ਕੋਲ ਬਹੁਤ ਵੱਡਾ ਬਜਟ ਹੈ ਕਿਉਂਕਿ ਰੇਲਵੇ ਦਾ ਬਜਟ ਭਾਰਤੀ ਬਜਟ ਤੋਂ ਅੱਡ ਪੇਸ਼ ਹੁੰਦਾ ਹੈ, ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਹੈ ਸ਼ਾਇਦ ਇਹਨਾਂ ਦਾ। ਸੋ ਇਹ CBI ਦਾ ਚੰਗਾ ਕੰਮ ਕਿਹਾ ਜਾ ਸਕਦਾ ਹੈ ਕਿ ਵੀ ਉਹਨਾਂ ਨੇ ਉਹਦਾ ਟਰੈਕ ਰੱਖਿਆ ਬੰਦੇ ਦਾ, ਉਹਨੂੰ ਫੜਿਆ, ਬਟ ਇਨ ਦਾ ਐਂਡ ਉਹ 90 ਲੱਖ ਖੁਰਦ-ਬੁਰਦ ਹੋ ਜਾਏਗਾ ਵਿੱਚੋਂ ਵਿੱਚ। ਉਹਨੂੰ 90 ਲੱਖ ਦੀ ਚੋਰੀ ਨੂੰ ਲੁਕਾਉਣ ਲਈ ਕਈ ਹੋਰ ਕਰੋੜ CBI ਵਾਲੇ ਵੀ ਖਾਣਗੇ, ਜੱਜ ਵੀ ਖਾਣਗੇ ਤੇ ਅਲਟੀਮੇਟਲੀ ਜੈਸੇ ਥੇ ਉਹੀ ਹੋਣਾ। ਇਹ ਚੋਰਾਂ ਦਾ ਮੁਲਕ ਹੈ, ਉਹਦੇ 'ਚ ਗਿਣਤੀ ਵੱਧਦੀ ਜਾ ਰਹੀ। ਅੱਗੇ ਹਜ਼ਾਰਾਂ ਲੈਂਦੇ ਫੜੇ ਜਾਂਦੇ ਸੀ, ਹੁਣ 90 ਲੱਖ ਕਰਕੇ ਅੱਛਾ ਕਰੋੜ ਇੱਕੋ ਝੋਲੇ 'ਚੋਂ ਨਿਕਲਿਆ। ਇਹੀ ਹਾਲ ਹੈ, ਹੋਣਾ ਕੁਛ ਨਹੀਂ ਹੈ ਵੈਸੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੀ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਲਿਖਤ ਫਾਰਸੀ ਦੇ ਵਿੱਚ ਜਿਹੜੀ ਕਿ ਉਹਨਾਂ ਦੀ 31 ਨੰਬਰ ਗਜ਼ਲ ਹੈ, ਉਹਨਾਂ ਦੀ ਗਜ਼ਲਾਂ ਦੀ ਰਚਨਾ ਦੇ ਵਿੱਚ ਉਸ ਨੂੰ ਚੁਣਿਆ ਔਰ ਇਸ ਦਾ ਮੇਨ ਥੀਮ ਇਹੀ ਹੈ ਕਿ ਰੱਬ ਦਾ ਪਿਆਰ, ਗੁਰੂ ਦਾ ਪਿਆਰ, ਪਿਆਰੇ ਦਾ ਪਿਆਰ ਜਿਹਦੇ ਵਿੱਚ ਨਿਰੰਕਾਰ ਹੀ ਅਲਟੀਮੇਟ ਹੈ, ਉਹ ਕਿੰਨਾ ਕੀਮਤੀ ਹੈ। ਫਾਰਸੀ ਦੇ ਮੁੱਢਲੇ ਸ਼ਬਦ ਨੇ ਮੁਸ਼ਤੇ ਖਾਕੇ ਦਰਗਾ ਉਹ कीमिया गर में कुनद हर गदारा बादशाह हफ्त किश्वर में कुनद खाके दरगाह तो सद ताज अस्व बहर फ़र्क मन आसियम दिलगर हवाए ताज़ो अफसर में कुनद कीमिया गर ज़े मिस साजद तिलाई दूर नेस्त तालब हक खाकरा खुर्शीद अनवर में कुनद सोहबत आरफ मुयसर गर शबद ई अजब दाह
ई तनतरा तालबे हक शौके अकबर में कुनद शेर गोया हर कसे को बिशन वद अज जानो दिल कै दिलश पुरवाए लालल ओ काने गौहर में कुनद। ਇਹਦਾ ਪੰਜਾਬੀ ਅਨੁਵਾਦ ਜਿਹੜਾ ਪ੍ਰਿੰਸੀਪਲ ਹਰਭਜਨ ਸਿੰਘ ਹੋਰਾਂ ਦਾ ਹੈ ਜੀ। ਗੁਰੂ ਦੇ ਦਰ ਦੀ ਮੁੱਠੀ ਪਰ ਮਿੱਟੀ ਰਸਾਇਣੀ ਕਰ ਜਾਵੇ, ਗੁਰੂ ਦੇ ਦਰ ਦੀ ਮੁੱਠ ਪਰ ਮਿੱਟੀ ਰਸਾਇਣੀ ਕਰ ਜਾਏ, ਉਸ ਨੂੰ ਪਾ ਕੇ ਹਰ ਇੱਕ ਮੰਗਤਾ ਸ਼ਹਿਨशाह ਸਦਵਾਏ। ਰਸਾਇਣ ਇੱਕ ਫੇਥ ਹੈ ਕਿ ਕੁਝ ਕੈਮੀਕਲ ਹੁੰਦੇ ਨੇ ਜਿਹਦੇ ਨਾਲ ਲੋਹਾ ਜਾਂ ਤਾਂਬਾ ਸੋਨਾ ਬਣ ਜਾਂਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਦਰ ਦੀ ਇੱਕ ਮੁੱਠੀ ਹੈ ਮਿੱਟੀ ਖਾਕ ਉਹਨਾਂ ਦੇ ਦਰ ਦੀ, ਉਹ ਸੋਨਾ ਬਣਾਉਣ ਦਾ ਕੰਮ ਕਰਦੀ ਹੈ। ਗੁਰੂ ਦੇ ਦਰ ਦੀ ਮੁੱਠ ਪਰ ਮਿੱਟੀ ਰਸਾਇਣੀ ਕਰ ਜਾਏ, ਉਸ ਨੂੰ ਪਾ ਕੇ ਹਰ ਇੱਕ ਮੰਗਤਾ। ਇਹ ਰਸਾਇਣ ਇਹ ਹੈ, ਇਹ ਕੈਮੀਕਲ ਇਹ ਹੈ ਕਿ ਇੱਕ ਮੰਗਤਾ ਜਿਹੜਾ ਉਹ ਸ਼ਹਿਨशाह ਬਣ ਜਾਂਦਾ, ਉਸ ਨੂੰ ਪਾ ਕੇ ਹਰ ਇੱਕ ਮੰਗਤਾ ਸ਼ਹਿਨशाह ਸਦਵਾਏ। ਦਰ ਤੇਰੇ ਦੀ ਧੂੜੀ ਨੂੰ ਮੈਂ ਤਾਜ਼ਾਂ ਤੋਂ ਵੱਧ ਜਾਣਾ। ਤਾਜ਼ ਬਾਦਸ਼ਾਹ ਦੇ ਹੁੰਦੇ ਨੇ ਕਿ ਤੇਰੇ ਦਰ ਤੇਰੇ ਦੀ ਧੂੜੀ ਨੂੰ ਮੈਂ ਤਾਜ਼ਾਂ ਤੋਂ ਵੱਧ ਜਾਣਾ। ਪਾਪੀ ਹਾਂ ਜੇ ਫਿਰ ਵੀ ਇਹ ਦਿਲ ਕਰੇ ਰਾਜ ਦੀ ਚੰਨ, ਕਿ ਜੇ ਤੇਰੇ ਦਰ ਦੀ ਮੁਹੱਬਤ, ਤੇਰੇ ਦਰ ਦਾ ਪਿਆਰ, ਤੇਰੇ ਦਰ ਦੀ ਖਾਕ ਹੋਣ ਦਾ ਮਾਣ ਮੈਨੂੰ ਮਿਲੇ ਤੇ ਕਿਸੇ ਦੁਨਿਆਵੀ ਰਾਜ ਦੇ ਲਾਲਚ ਵਿੱਚ ਮੈਂ ਤੇਰੇ ਦਰ ਵੱਲ ਪਿੱਠ ਕਰ ਲਾਂ। ਇਹਦਾ ਮਤਲਬ ਇਹ ਨਹੀਂ ਹੈ ਕਿ ਰਾਜ ਭਾਗ ਨਹੀਂ ਚਾਹੀਦਾ, ਪਰ ਇਹ ਹੈ ਵੀ ਜਦੋਂ ਤੁਸੀਂ ਗੁਰੂ ਵੱਲ ਮੂੰਹ ਕੀਤਾ, ਹੁਣ ਬਾਦਲ ਰਾਜ ਚਾਹੁੰਦਾ ਗੁਰੂ ਵੱਲ ਪਿੱਠ ਕਰਕੇ, ਰਾਜ ਲਿਆ ਹੋਇਆ ਹੈ ਗੁਰੂ ਦੇ ਸਿਧਾਂਤ ਵੱਲ ਪਿੱਠ ਕਰਕੇ, ਤੇ ਇੱਥੇ ਗੱਲ ਦਰ ਤੇਰੇ ਦੀ ਧੂੜੀ ਨੂੰ ਮੈਂ ਤਾਜ਼ਾਂ ਤੋਂ ਵੱਧ ਜਾਣਾ, ਕਿ ਇਹ ਤਾਜ਼ ਵੀ ਮੈਂ ਠੁਕਰਾ ਦਿਆਂ ਜੇ ਮੇਰੇ ਗੁਰੂ ਦੇ ਸਿਧਾਂਤ ਦੀ ਗੱਲ ਆਏ, ਗੁਰੂ ਦੇ ਪਿਆਰ ਦੀ ਗੱਲ ਆਏ। ਦਰ ਤੇਰੇ ਦੀ ਧੂੜੀ ਨੂੰ ਮੈਂ ਤਾਜ਼ਾਂ ਤੋਂ ਵੱਧ ਜਾਣਾ। ਪਾਪੀ ਹਾਂ ਜੇ ਫਿਰ ਵੀ ਇਹ ਦਿਲ ਕਰੇ ਰਾਜ ਦੀ ਚਾਹਨਾ। ਕੀ ਹੋਇਆ ਜੇ ਇੱਕ ਰਸੈਣੀ ਤਾਂਬਿਓਂ ਤਿੱਲਾ ਬਣਾਵੇ। ਉਸ ਕੈਮੀਕਲ ਦੀ ਮੈਂ ਗੱਲ ਕੀਤੀ ਹੈ, ਤਾਂਬੇ ਤੋਂ ਸੋਨਾ ਬਣ ਜਾਂਦਾ, ਤਿੱਲਾ ਸੋਨੇ ਨੂੰ ਕਹਿੰਦੇ ਨੇ ਫਾਰਸੀ 'ਚ। ਕੀ ਹੋਇਆ ਜੇ ਇੱਕ ਰਸੈਣੀ ਤਾਂਬਿਓਂ ਤਿੱਲਾ ਬਣਾਵੇ, ਆਸ਼ਕ ਰੱਬ ਦਾ ਮਿੱਟੀ ਤਾਈਂ ਸੂਰਜ ਜਿਉਂ ਚਮਕਾਵੇ। ਕਿ ਜਿਹੜਾ ਰੱਬ ਦਾ ਪਿਆਰ ਹੈ ਉਹ ਤਾਂ ਮਿੱਟੀ ਨੂੰ ਚਮਕਾ ਦਿੰਦਾ ਸੂਰਜ ਦੀ ਤਰ੍ਹਾਂ। ਜੇ ਕੋਈ ਕੈਮੀਕਲ ਤਾਂਬੇ ਨੂੰ ਸੋਨਾ ਬਣਾ ਦਿੰਦਾ, ਆਪਣੀ ਥਾਂ ਤੇ ਹੋਏਗਾ। ਕੀ ਹੋਇਆ ਜੇ ਇੱਕ ਰਸੈਣੀ ਤਾਂਬਿਓਂ ਤਿੱਲਾ ਬਣਾਵੇ, ਆਸ਼ਕ ਰੱਬ ਦਾ ਮਿੱਟੀ ਤਾਈਂ ਸੂਰਜ ਜਿਉਂ ਚਮਕਾਵੇ। ਪੂਰਨ ਸੰਤ ਮਿਲੇ ਜੇ ਤੈਨੂੰ ਰਹਿਮਤ ਇਸ ਨੂੰ ਜਾਣੀ, ਤਨ ਮਨ ਤੇਰੇ ਲਗਨ ਪ੍ਰਭੂ ਦੀ ਸੱਜਣਾ ਉਸਨੇ ਲਾਣੀ। ਅਖੀਰਲਾ ਸ਼ੇਰ ਹੈ, ਸ਼ੇਰ ਗੋਇਆ ਦੇ ਜਿਸ ਨੂੰ ਸੁਣ ਕੇ ਦਿਲ ਦੇ ਵਿੱਚ ਨੇ ਧਾਰੇ। ਸ਼ੇਰ ਗੋਇਆ ਦੇ ਜਿਸ ਨੇ ਸੁਣ ਕੇ ਦਿਲ ਦੇ ਵਿੱਚ ਨੇ ਧਾਰੇ, ਹੀਰੇ ਲਾਲ ਤੇ ਸੁੱਚੇ ਮੋਤੀ ਲੱਗਣ ਉਸ ਨਕਾਰੇ। ਔਰ ਇਹ ਸ਼ੇਰ ਰੱਬ ਦਾ ਪਿਆਰ, ਗੁਰੂ ਦੇ ਦਰ ਦੀ ਮੁੱਠੀ ਪਰ ਮਿੱਟੀ ਜਿਹਦੇ ਤੋਂ ਤਾਜ ਔਰ ਤਖਤ ਕੁਰਬਾਨ ਕੀਤੇ ਜਾ ਸਕਦੇ ਨੇ, ਜਿਹੜਾ ਰੱਬ ਨਾਲ ਜੁੜਿਆ ਹੈ, ਰੱਬ ਦੇ ਪਿਆਰਿਆਂ ਨਾਲ ਜੁੜਿਆ ਹੈ, ਕੁੱਲ ਜਿਹੜੀ ਦਰਗਾਹ ਦਾ ਪਿਆਰ ਹੈ, ਉਸ ਦੇ ਉੱਤੇ ਅਕਾਲ ਪੁਰਖ ਗੁਰੂ ਜਿਹੜੇ ਨੇ ਉਹ ਅਨਾਇਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਇੰਨੇ ਸੋਹਣੇ ਤਰੀਕੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਕੱਲ ਫਿਰ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।